ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪੀਲ ਪੁਲਿਸ ਨੇ ਪ੍ਰੋਜੈਕਟ ਓਡਿਸੀ ਦੇ ਨਾਂ ਦੇ ਤਹਿਤ 7 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ 369 ਦੇ ਕਰੀਬ ਕਾਰਾਂ ਜਿਹੜੀਆਂ ਬਰਾਮਦ ਕੀਤੀਆਂ ਨੇ ਤੇ ਇਹਨਾਂ ਕਾਰਾਂ ਦੀ ਜਿਹੜੀ ਬਾਜ਼ਾਰੀ ਕੀਮਤ ਆ ਉਹ ਤਕਰੀਬਨ $33 ਮਿਲੀਅਨ ਦੱਸੀ ਜਾ ਰਹੀ ਹੈ। ਤੇ ਇਹਨਾਂ ਕਾਰਾਂ ਦੇ ਮਾਮਲੇ ਦੇ ਵਿੱਚ ਬਰਾਮਦ ਕਰਨ ਤੋਂ ਬਾਅਦ 16 ਜਣਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹਦੇ ਵਿੱਚ 7 ਪੰਜਾਬੀ ਨੌਜਵਾਨ ਦੱਸੇ ਗਏ ਨੇ। ਜਿਹੜੀ ਪੀਲ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਆ, ਜਿਹਦਾ ਪ੍ਰਿੰਟ ਆਊਟ ਵੀ ਮੈਂ ਲਿਆ ਹੋਇਆ ਆ, ਤੁਸੀਂ ਦੇਖ ਸਕਦੇ ਹੋ। ਪੀਲ ਪੁਲਿਸ ਦੀ ਜਿਹੜੀ ਵੈਬਸਾਈਟ ਆ ਉਹਦੇ ਤੋਂ ਪ੍ਰਿੰਟ ਆਊਟ ਲਿਆ। ਬਰੈਂਪਟਨ ਗਾਰਡੀਅਨ ਤੇ ਯਾਹੂ ਨਿਊਜ਼ ਕੈਨੇਡਾ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਸ ਜਾਣਕਾਰੀ ਦੇ ਮੁਤਾਬਕ ਓਨਟਾਰੀਓ ਦੀ ਪੀਲ ਪੁਲਿਸ ਨੇ ਮਹਿੰਗੇ ਮੁੱਲ ਵਾਲੀਆਂ ਚੋਰੀ ਦੀਆਂ 369 ਕਾਰਾਂ ਬਰਾਮਦ ਕੀਤੀਆਂ ਨੇ। ਇਹ ਕਾਰਾਂ ਜਿਨ੍ਹਾਂ ਦੀ ਕੀਮਤ ਤਕਰੀਬਨ $33 ਮਿਲੀਅਨ ਬਣਦੀ ਹੈ, ਉਸ ਦੀ ਦੱਸੀ ਗਈ ਹੈ ਤੇ ਵਿਦੇਸ਼ ਭੇਜੀਆਂ ਜਾਣੀਆਂ ਸੀਗੀਆਂ। ਪੁਲਿਸ ਨੇ ਚੋਰੀ ਦੇ ਦੋਸ਼ ਦੇ ਵਿੱਚ ਇੱਕ ਨਾਬਾਲਗ ਸਣੇ 16 ਜਣਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਇਹਨਾਂ ਦੇ ਵਿੱਚ 7 ਪੰਜਾਬੀ ਵੀ ਸ਼ਾਮਲ ਹੈ। ਇਹਨਾਂ ਪੰਜਾਬੀਆਂ ਦੀ ਪਛਾਣ ਵੀਰਪਾਲ ਸਿੰਘ, ਹਰਮੀਤ ਸਿੰਘ, ਬਲਬੀਰ ਸਿੰਘ, ਗੁਰਪ੍ਰੀਤ ਢਿੱਲੋਂ, ਜਗਮੋਹਨ ਸਿੰਘ ਸਾਰੇ ਵਾਸੀ ਬਰੈਂਪਟਨ, ਅਲਬਿੰਜੋ ਨੂਰਾ ਵਾਸੀ ਟੋਰਾਂਟੋ ਤੇ ਗੁਰਜਿੰਦਰ ਸਿੰਘ ਵਾਸੀ ਬੋਲਟਨ ਵੀ ਸ਼ਾਮਲ ਹੈ। ਮੁਲਜ਼ਮਾਂ ਦੇ ਵਿਰੁੱਧ ਕਾਰ ਚੋਰੀ ਕਰਨ, ਚੋਰੀ ਦਾ ਸਮਾਨ ਸੰਭਾਲਣ, ਚੋਰੀ ਦੇ ਸਮਾਨ ਦੀ ਢੁਆਈ, ਨਜਾਇਜ਼ ਅਸਲਾ ਰੱਖਣ, ਅਦਾਲਤੀ ਹੁਕਮਾਂ ਦੀ ਉਲੰਘਣਾ, ਕਾਰਾਂ ਦੇ ਅਸਲ ਨੰਬਰਾਂ ਦੇ ਨਾਲ ਛੇੜਛਾੜ ਜਿਹੜੇ ਦੋਸ਼ ਨੇ ਉਹਨਾਂ ਦੇ ਤਹਿਤ ਜਿਹੜੇ ਕੇਸ ਨੇ ਉਹ ਦਰਜ ਕੀਤੇ ਗਏ ਨੇ। ਜਿਹੜੇ 7 ਮਹੀਨਿਆਂ ਦੀ ਇਨਵੈਸਟੀਗੇਸ਼ਨ ਚੱਲੀ ਹੈ ਤੇ ਆਪਾਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਦੇ ਹਾਂ ਕਿ ਪ੍ਰੋਜੈਕਟ ਓਡਿਸੀ ਕੀ ਸੀਗਾ। ਇਸ ਪ੍ਰੋਜੈਕਟ ਦੇ ਤਹਿਤ ਪੁਲਿਸ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਕਾਰਾਂ ਚੋਰੀ ਹੁੰਦੀਆਂ ਉਹਨਾਂ ਦੇ ਬਾਰੇ ਜਾਂਚ ਸ਼ੁਰੂ ਕੀਤੀ। ਜਦੋਂ ਜਾਂਚ ਸ਼ੁਰੂ ਕੀਤੀ ਤੇ ਪੁਲਿਸ ਨੇ ਇਹਦੇ ਤਹਿਤ ਕੁਝ ਥਾਵਾਂ ਤੇ ਛਾਪੇਮਾਰੀ ਕੀਤੀ ਜਾਂ ਕੁਝ ਲੋਕਾਂ ਤੋਂ ਪੁੱਛ ਪੜਤਾਲ ਕੀਤੀ। ਉਹ ਕਹਿੰਦੇ ਕਿ ਜਦੋਂ ਪੁਲਿਸ ਦਾ ਜਿਹੜਾ ਪ੍ਰੈਸ ਰਿਲੀਜ਼ ਆ, ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਕਰਦੇ ਗਏ ਤਾਂ ਇਹਨੂੰ ਅਸੀਂ ਪ੍ਰੋਜੈਕਟ ਓਡਿਸੀ ਦਾ ਨਾਮ ਦਿੱਤਾ ਤੇ ਪੀਲ ਬੇਸਡ ਕੰਪਨੀ ਹੈ। ਇਨਵੈਸਟੀਗੇਸ਼ਨ ਜਿਹੜੀ ਆ ਉਹ ਪੀਲ ਬੇਸਡ ਕੰਪਨੀ ਜਿਹੜੀ ਫੈਸਿਲੀਟੇਟ ਕਰਦੀ ਸੀ ਟਰਾਂਸਪੋਰਟ ਕਰਨ ਨੂੰ ਜਿਹੜੀਆਂ ਕਾਰਾਂ ਚੋਰੀ ਕੀਤੀਆਂ ਹੁੰਦੀਆਂ ਸੀਗੀਆਂ। ਟਰੱਕਿੰਗ ਯਾਰਡ ਸੀਗਾ ਕੋਈ ਬਰੈਂਪਟਨ ਦੇ ਵਿੱਚ। 7 ਮਹੀਨਿਆਂ ਤੋਂ ਬਾਅਦ ਜਦੋਂ ਦੱਸਿਆ ਜਾ ਰਿਹਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ 16 ਅਰੈਸਟ ਹੋਈਆਂ, 322 ਕ੍ਰਿਮੀਨਲ ਕੋਡ ਚਾਰਜ ਲੱਗੇ ਤੇ 10 ਐਡੀਸ਼ਨਲ ਅਰੈਸਟ ਵਾਰੰਟ ਜਿਹੜੇ ਆ ਜਾਰੀ ਕੀਤੇ ਗਏ। 369 ਜਿਹੜੀਆਂ ਕਾਰਾਂ ਸੀਗੀਆਂ ਚੋਰੀ ਦੀਆਂ ਉਹ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਵੈਲਿਊ 33 ਮਿਲੀਅਨ ਬਣਦੀ ਹੈ। 255 ਵਹੀਕਲ ਜਿਹੜੇ ਨੇ ਉਹ ਪੀਲ ਰੀਜਨ ਦੇ ਵਿੱਚੋਂ ਰਿਕਵਰ ਕੀਤੇ ਗਏ ਨੇ ਤੇ 114 ਰਿਕਵਰ ਕੀਤੇ ਗਏ ਨੇ ਪੋਰਟ ਆਫ ਮੌਂਟਰੀਅਲ ਤੋਂ। 3 ਟਰਾਂਸਪੋਰਟ ਟਰੱਕ ਤੇ 2 ਜਿਹੜੀਆਂ ਬੋਬਕੈਟ ਜਿਹੜੀਆਂ ਸੀਗੀਆਂ ਉਹ ਸੇਜ਼ ਕੀਤੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਪ੍ਰੋਜੈਕਟ ਓਡਿਸੀ ਜਿਹੜਾ ਉਹ ਦੱਸਦੇ ਕਿ ਉਹਦੇ ਤਹਿਤ ਇਨਵੈਸਟੀਗੇਸ਼ਨ ਜਿਹੜਾ ਕੰਮ ਕੀਤਾ ਗਿਆ ਸੀਗਾ ਉਹ ਆਟੋ ਕ੍ਰਾਈਮ ਬਿਊਰੋ ਤੇ ਇਹਦੇ ਨਾਲ ਪੀਲ ਰੀਜਨਲ ਪੁਲਿਸ ਦਾ ਜਿਹੜਾ ਡਬਲ ਸਾਈਜ਼ ਸੀਗਾ ਯੂਨਿਟ ਦਾ ਇਹਨੇ ਤੇ ਘੱਟੋ ਘੱਟ ਇਹਨਾਂ ਨੇ 18 ਮਹੀਨੇ ਹੋ ਗਏ ਜਦੋਂ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਆ। ਉਹ ਕਹਿੰਦੇ ਕਿ 200 ਇੰਡੀਵਿਜੂਅਲ ਜਿਨ੍ਹਾਂ ਤੋਂ ਪੁੱਛ ਪੜਤਾਲ ਅਸੀਂ ਕੀਤੀ ਸੀਗੀ, ਅਰੈਸਟ ਕੀਤਾ ਸੀਗਾ, ਅਸੀਂ ਅਰੈਸਟ ਕਰਨ ਦੇ ਕਲੋਜ਼ ਆ ਉਹਨਾਂ ਨੂੰ। ਤੇ ਇਸ ਤੋਂ ਇਲਾਵਾ 1600 ਆਟੋ ਥੈਫਟ ਨੂੰ ਜਾਂਚ ਕੀਤਾ ਗਿਆ ਤੇ ਇਹਦੇ ਨਾਲ ਕਹਿੰਦੇ ਕਿ ਤਕਰੀਬਨ ਇਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਇਹਨਾਂ ਗਰੁੱਪਾਂ ਤੋਂ ਜਾਂ ਇਹਨਾਂ ਗਰੋਹਾਂ ਤੋਂ ਹੋਰ ਵੀ ਜਿਹੜੀ ਜਾਣਕਾਰੀ ਆ ਉਹ ਮਿਲ ਸਕਦੀ ਆ। ਵੀਰਪਾਲ ਸਿੰਘ ਜਿਹੜਾ ਕਿ ਬਰੈਂਪਟਨ ਦਾ ਰਹਿਣ ਵਾਲਾ 29 ਸਾਲ ਦੀ ਉਮਰ ਆ, ਇਹਦੇ ਤੇ ਵੀ ਦੋਸ਼ ਲੱਗੇ ਨੇ। ਇਸੇ ਤਰ੍ਹਾਂ ਹਰਮੀਤ ਸਿੰਘ 34 ਸਾਲਾ, ਬਲਬੀਰ ਸਿੰਘ 49 ਸਾਲਾ, ਗੁਰਪ੍ਰੀਤ ਢਿੱਲੋਂ 41 ਸਾਲਾ, ਜਗਮੋਹਨ ਸਿੰਘ 57 ਸਾਲਾ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਆ। ਅਲਬਿੰਜੋ ਨੂਰਾ ਟੋਰਾਂਟੋ ਦਾ ਰਹਿਣ ਵਾਲਾ ਤੇ 20 ਸਾਲ ਉਹਦੀ ਉਮਰ ਹੈ ਤੇ ਗੁਰਜਿੰਦਰ ਸਿੰਘ 29 ਸਾਲਾਂ ਦਾ ਤੇ ਬੋਲਟਨ ਦਾ ਵਾਸੀ ਦੱਸਿਆ ਗਿਆ। ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਪੀਲ ਪੁਲਿਸ, ਬਰੈਂਪਟਨ ਗਾਰਡੀਅਨ ਤੇ ਯਾਹੂ ਨਿਊਜ਼ ਕੈਨੇਡਾ ਦੇ ਵੱਲੋਂ ਜਿਹੜੀ ਜਾਣਕਾਰੀ ਦੀ ਉਹ ਦਿੱਤੀ ਗਈ ਹੈ। ਸੋ ਬੜਾ ਵੱਡਾ ਇਹ ਆਪਰੇਸ਼ਨ ਸੀਗਾ ਜਿਹਦੇ ਤਹਿਤ ਕਈ ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਇੱਕ ਪ੍ਰੋਜੈਕਟ ਓਡਿਸੀ ਦੇ ਤਹਿਤ ਲੰਬੀ ਜਾਂਚ ਕੀਤੀ ਗਈ। ਤੁਹਾਨੂੰ ਦੱਸਿਆ ਹੀ ਹੈ ਕਿ ਕਿੰਨੇ ਲੋਕਾਂ ਦੇ ਨਾਲ ਉਹਨਾਂ ਨੇ ਪੁੱਛ ਪੜਤਾਲ ਕੀਤੀ, ਕਿੰਨੇ ਲੋਕਾਂ ਤੋਂ ਉਹਨਾਂ ਨੇ ਜਾਂਚ ਦੇ ਵਿੱਚ ਉਹਨਾਂ ਨੂੰ ਸਹਿਯੋਗ ਕਰਾਇਆ। ਤਕਰੀਬਨ ਉਹ ਕਹਿੰਦੇ ਸਾਨੂੰ ਖਾਦਸ਼ਾ ਕਿ 1600 ਜਿਹੜਾ ਚੋਰੀ ਹੋਇਆ ਵਹੀਕਲ ਆ, ਕਾਰਾਂ ਨੇ, ਉਹਨਾਂ ਦੀ ਜਦੋਂ ਅਸੀਂ ਪੜਤਾਲ ਕੀਤੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਪਤਾ ਲੱਗਾ ਕਿ ਇਹ ਜਿਹੜੇ ਗਰੋਹ ਨੇ ਉਹਨਾਂ ਦੇ ਜਿਹੜੇ ਤਾਰਾਂ ਨੇ ਉਹ ਦੂਜੇ ਮੁਲਕਾਂ ਦੇ ਵਿੱਚ ਜੁੜੀਆਂ ਹੋਈਆਂ ਸੀਗੀਆਂ ਤੇ ਮਹਿੰਗੀਆਂ ਕਾਰਾਂ ਫਿਰ ਇੱਥੋਂ ਚੋਰੀ ਕਰਕੇ ਕੈਨੇਡਾ ਦੇ ਵਿੱਚ ਉਹ ਉੱਥੇ ਵੇਚੀਆਂ ਜਾਂਦੀਆਂ ਸੀਗੀਆਂ। ਲੰਘੇ ਦਿਨਾਂ ਦੇ ਵਿੱਚ ਪੰਜਾਬੀਆਂ ਦੀ ਇਹਨਾਂ ਕ੍ਰਿਮੀਨਲ ਵਾਰਦਾਤਾਂ ਦੇ ਵਿੱਚ ਜਿਹੜੀ ਵੱਧਦੀ ਸ਼ਮੂਲੀਅਤ ਹੈ, ਹਿੱਸੇਦਾਰੀ ਹੈ, ਉਹਨੇ ਉੱਥੇ ਵਸਦੇ ਪੰਜਾਬੀ ਭਾਈਚਾਰੇ ਦੇ ਤੌਖਲੇ ਵਧਾ ਦਿੱਤੇ ਨੇ। ਆਪਾਂ ਦੇਖਿਆ ਕਿ ਡਰੱਗ ਦੇ ਕਾਰੋਬਾਰ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੇ ਨਾਮ ਬੋਲਦੇ, ਉਸ ਤੋਂ ਬਾਅਦ ਫਿਰੌਤੀ ਦੀਆਂ ਕਾਲਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੇ ਨਾਮ ਬੋਲੇ। ਹੁਣ ਇੱਥੇ ਕਈ ਲੋਕ ਕਹਿ ਦੇਣਗੇ ਜੀ
ਦੂਜੇ ਜਿਹੜੇ ਕ੍ਰਿਮੀਨਲ ਨੇ ਉਹ ਦੂਜੇ ਜਿਹੜੇ ਭਾਈਚਾਰੇ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਤਾਂ ਕ੍ਰਿਮੀਨਲ ਹੁੰਦੇ ਨੇ, ਉਹਨਾਂ ਦੇ ਵਿੱਚੋਂ ਹੁੰਦੇ ਹੋਣਗੇ, ਪਰ ਅਸੀਂ ਆਪਣੇ ਭਾਈਚਾਰੇ ਦੇ ਲਈ ਚਿੰਤਤ ਹੋਣੇ ਚਾਹੀਦੇ ਹਾਂ। ਅਸੀਂ ਆਪਣੇ ਭਾਈਚਾਰੇ ਦੇ ਲਈ ਉਹਨਾਂ ਗੱਲਾਂ ਉਹਨਾਂ ਖਬਰਾਂ ਨੂੰ ਅਸੀਂ ਲੁਕੋ ਕੇ ਨਹੀਂ ਰੱਖ ਸਕਦੇ ਜਿਹੜੀਆਂ ਸਾਡੇ ਆਉਣ ਵਾਲੀਆਂ ਨਸਲਾਂ ਦਾ ਸਾਡੀਆਂ ਪੀੜ੍ਹੀਆਂ ਦਾ ਨੁਕਸਾਨ ਕਰਦੀਆਂ। ਹੁਣ ਜਿਵੇਂ ਇੱਧਰ ਮੁਲਕਾਂ ਦੇ ਵਿੱਚ ਕਈ ਇਲਾਕੇ ਨੇ ਜਿੱਥੇ ਇਹ ਖਾਸ ਤੌਰ 'ਤੇ ਪਹਿਚਾਣ ਰੱਖੀ ਜਾਂਦੀ ਹੈ ਕਿ ਇਹ ਫਲਾਂ ਫਿਰਕੇ ਦੇ ਲੋਕ ਨੇ, ਇਹਨਾਂ ਦਾ ਕੰਮ ਹੀ ਇਹ ਹੈ। ਅਸੀਂ ਨਹੀਂ ਚਾਹੁੰਦੇ ਕਿ ਆਪਣੇ ਭਾਈਚਾਰਿਆਂ ਨੂੰ ਲੋਕ ਕੱਲ੍ਹ ਨੂੰ ਇਸ ਤਰ੍ਹਾਂ ਦੇ ਤਖਲਸਾਂ ਦੇ ਨਾਲ, ਇਸ ਤਰ੍ਹਾਂ ਦੇ ਕ੍ਰਿਮੀਨਲ ਮਾਈਂਡਡ ਲੋਕਾਂ ਦੇ ਕਟਹਿਰੇ ਦੇ ਵਿੱਚ ਰੱਖ ਕੇ ਸੋਚਣ, ਉਹਨਾਂ ਦੇ ਮੂਹਰੇ ਜਦੋਂ ਪੰਜਾਬੀ ਕੋਈ ਬੰਦਾ ਆਵੇ ਉਹ ਇਹ ਕਹਿਣ ਕਿ ਇਹਨਾਂ ਦਾ ਪਤਾ ਨਹੀਂ ਕਿਹੜਾ ਗੈਰ ਕਾਨੂੰਨੀ ਕੰਮ ਹੋਊਗਾ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਵਸਦਾ ਜਿਹੜਾ ਪੰਜਾਬੀ ਭਾਈਚਾਰਾ, ਉਹਨਾਂ ਦੇ ਜਿਹੜੇ ਤੌਖਲੇ ਨੇ, ਉਹਨਾਂ ਦੇ ਜਿਹੜੇ ਖਾਦਸ਼ੇ ਨੇ, ਕ੍ਰਾਈਮ ਦੇ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀ ਵੱਧਦੀ ਸ਼ਮੂਲੀਅਤ ਦੇ ਜਿਹੜੇ ਆંકੜੇ ਆ ਰਹੇ ਨੇ, ਉਹ ਚਿੰਤਾਵਾਂ ਉਹਨਾਂ ਦੀਆਂ ਜਾਇਜ਼ ਨੇ। ਉਹ ਜੇਕਰ ਮੁਆਸ਼ਰੇ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਆਉਂਦੇ ਨੇ, ਇਹਨਾਂ 'ਤੇ ਫਿਕਰ ਕਰਦੇ ਨੇ ਤਾਂ ਉਹ ਜਾਇਜ਼ ਨੇ, ਕਿਉਂਕਿ ਉਹਨਾਂ ਦਾ ਫਿਕਰ ਸਿਰਫ ਕ੍ਰਾਈਮ ਕਰਕੇ ਨਹੀਂ ਹੈ, ਉਹਨਾਂ ਦਾ ਫਿਕਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹਨਾਂ ਗੈਰ ਸਮਾਜਿਕ ਕੰਮਾਂ ਤੋਂ, ਗੈਰ ਕਾਨੂੰਨੀ ਕੰਮਾਂ ਤੋਂ ਬਚਾਉਣ ਦਾ ਉਹਨਾਂ ਦੇ ਅੱਖਾਂ ਦੇ ਮੂਹਰੇ ਇੱਕ ਬਹੁਤ ਵੱਡਾ ਪਹਾੜ ਜਿਹੜਾ ਉਹ ਸਰ ਕਰਨਾ ਖੜਾ ਦਿਖਾਈ ਦਿੰਦਾ ਹੈ। ਇਸੇ ਕਰਕੇ ਇਹ ਗੱਲਾਂ ਜਿਹੜੀਆਂ ਖਬਰਾਂ ਨੇ ਉਹ ਜਿੱਥੇ ਕ੍ਰਾਈਮ ਦੇ ਬਾਰੇ ਤਾਂ ਜਾਣਕਾਰੀ ਦਿੰਦੀਆਂ ਹੀ ਨੇ, ਪਰ ਨਾਲ ਨਾਲ ਹਰ ਵਾਰ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹਨਾਂ ਨੂੰ ਵੀ ਹੋਰ ਪੱਕਿਆਂ ਕਰ ਦਿੰਦੇ ਨੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।